इधर कोई नैचुरल तौर ते पिलर जे बने ने जिवें लाहौर च कामरान की 12 दरी उस तरह के बने ने। ते मैं क्या जाके देखिए तुहानूं भी दिखाइए। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਸਲਾਮ ਅਲੈਕੁਮ ਸਭ ਨੂੰ। ਅੱਜ ਤੁਹਾਨੂੰ ਇੱਧਰ ਲੈ ਕੇ ਆਏ ਜੀ ਟਰੈਵਲ ਬਲੌਕ 'ਚ ਲੇਕ ਕਰਾਉਲੀ। ਇੱਧਰ ਲੇਕ ਕਰਾਉਲੀ ਜਿਹੜੀ ਹੈ ਇਹਦੇ ਬਾਰੇ 'ਚ ਹੈਗਾ ਕਿ ਇੱਧਰ ਕੋਈ ਨੈਚੁਰਲ ਤੌਰ ਤੇ ਪਿਲਰ ਜੇ ਬਣੇ ਨੇ ਜਿਵੇਂ ਲਾਹੌਰ 'ਚ ਕਾਮਰਾਨ ਕੀ 12 ਦਰੀ ਉਸ ਤਰ੍ਹਾਂ ਦੇ ਬਣੇ ਨੇ। ਤੇ ਮੈਂ ਕਿਹਾ ਜਾ ਕੇ ਦੇਖੀਏ, ਤੁਹਾਨੂੰ ਵੀ ਦਿਖਾਈਏ। ਵੈਦਰ ਬਹੁਤ ਵਧੀਆ ਹੈਗਾ, ਨਾਲ ਥੋੜਾ ਜਿਹਾ ਆਊਟਡੋਰ ਐਕਟੀਵਿਟੀ ਹੈਗੀ, ਇਹ ਕਦੀ ਨਾ ਕਦੀ ਕਰਨੀ ਚਾਹੀਦੀ ਆ। ਤੇ ਆਓ ਤੁਹਾਨੂੰ ਦਿਖਾਣੇ ਕਿੱਦਾਂ ਹੈਗਾ ਸਿਸਟਮ ਇੱਧਰ। ਅੱਗੇ ਥੋੜਾ ਜਿਹਾ ਆਫ ਰੋਡ ਜ਼ਿਆਦਾ ਖਤਰਨਾਕ ਹੋ ਗਿਆ ਸੀ ਤੇ ਅਸੀਂ ਫਿਰ ਗੱਡੀ ਨੂੰ ਉੱਧਰ ਹੀ ਪਾਰਕ ਕਰ ਦਿੱਤਾ ਤੇ ਅੱਗੇ ਚੱਲੇ ਆ। ਇਹ ਦੇਖੋ ਤੁਸੀਂ, ਇਹ ਟੋਏ ਬਹੁਤ ਵੱਡੇ ਸੀਗੇ ਤੇ ਮੈਂ ਕਿਹਾ ਇਹ ਨਾ ਹੋਏ ਕਿ ਗੱਡੀ ਫਸ ਜਾਏ, ਤੇ ਇੱਧਰੋਂ ਜਿਹੜਾ ਪੈਦਲ ਵਾਕ ਕਰਦੇ ਆ। ਮੈਂ ਵੀ ਆ ਜਾਣੇ ਸੀ ਗੱਡੀ, ਪਰ ਉਹ ਚਾਂਸ ਲੈਣ ਵਾਲੀ ਗੱਲ ਹੀ ਹੈਗੀ। ਤੇ ਚਲੋ ਚਾਂਸ ਨਹੀਂ ਲਈਏ ਤੇ ਚੰਗੀ ਗੱਲ, ਇਹ ਨਾ ਹੋਏ ਬਾਅਦ 'ਚ ਪਰੇਸ਼ਾਨ ਹੋਈਏ। ਸਾਡਾ ਮੁੰਡਾ ਜੀ ਪੂਰਾ ਜ਼ੋਰ ਲਾ ਰਿਹਾ ਹੈ। ਹਾਂਜੀ ਅਮਨ ਸਾਹਿਬ, ਮਜ਼ਾ ਆ ਰਿਹਾ? ਨਹੀਂ ਥੱਕ ਗਏ ਹੋ? ਹਾਲੇ ਤੇ 2 ਮਾਈਲ ਹੋਰ ਚੱਲਣਾ। ਬੱਚਿਆਂ ਵਾਸਤੇ ਜੀ ਬਹੁਤ ਹੈਲਦੀ ਐਕਟੀਵਿਟੀ ਆ ਇਹ, ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ। ਆਊਟਡੋਰ ਨੇਚਰ ਦੇ ਕਰੀਬ ਹੋ ਜਾਂਦੇ ਨੇ ਤੇ ਮੋਸਟਲੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਥੋੜ੍ਹਾ ਜਿਹਾ ਟਾਈਮ ਮਿਲਦਾ ਹੈ ਸਕਰੀਨ ਨੂੰ ਛੱਡਣ ਦਾ। ਨਹੀਂ ਤਾਂ ਤੁਹਾਨੂੰ ਪਤਾ ਸਕਰੀਨ ਦੇ ਬਿਨਾਂ ਤੇ ਅੱਜ ਕੱਲ੍ਹ ਬੱਚੇ ਰਹਿ ਨਹੀਂ ਸਕਦੇ। ਅਮਨ ਦੇ ਕੋਲ ਜੀ ਕੋਈ ਸਕਰੀਨ ਨਹੀਂ ਹੈਗੀ ਕਿਉਂਕਿ ਇੱਧਰ ਸਕਰੀਨ ਚੱਲਦੀ ਵੀ ਨਹੀਂ। ਪਿੱਛੇ ਇੱਕ ਗੱਡੀ ਵਾਲਾ ਆ ਰਿਹਾ ਸੀ, ਆਪਣਾ ਜੀਪ ਰੈਂਗਲਰ ਵਾਲਾ। ਮੈਂ ਕਿਹਾ ਅੱਧਾ ਕੁ ਟੋਏ ਤੋਂ ਉਹਨੇ ਕੱਢ ਲਿਆ ਸੀ, ਉਹਦੇ ਬਾਅਦ ਉਹ ਫਸ ਗਿਆ, ਹੁਣ ਨਜ਼ਰ ਨਹੀਂ ਆ ਰਿਹਾ। ਚਲੋ ਦੇਖਦੇ ਹਾਂ ਜੇ ਆ ਜਾਂਦਾ ਭਾਈ। ਹੁਣ ਅਸੀਂ ਆਫ ਰੋਡ ਟਰੈਕਿੰਗ ਕਰਕੇ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ, ਉੱਧਰ ਜਾਣਾ ਤੇ ਹੁਣ ਉੱਧਰ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰਾ ਖਿਆਲ ਆ ਇਹ ਸ਼ਾਰਟਕਟ ਜਿਹੜਾ ਹੈ ਇਹ ਠੀਕ ਰਹੇਗਾ। ਤੇ ਹੁਣ ਇੱਧਰੋਂ ਉੱਧਰ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਸਿਸਟਮ ਬਣਦਾ। ਬਿਲ ਆਖਰ ਜੀ ਅਸੀਂ ਪਹੁੰਚ ਗਏ ਹਾਂ, ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਇਹ ਇੱਦਾਂ ਕਰਕੇ ਉੱਧਰ ਅਸੀਂ ਬਸ ਹੁਣ ਡਾਊਨ ਹਿੱਲ ਜਾਣਾ। ਤੇ ਥੋੜ੍ਹਾ ਜਿਹਾ ਰਸਤਾ ਭੁੱਲ ਗਈ ਸੀ, ਉਹਦੇ ਤੋਂ ਥੋੜ੍ਹਾ ਸਾਨੂੰ ਘੰਟੇ 2 ਘੰਟੇ ਦਾ ਡੀਟੂਰ ਹੋ ਗਿਆ। ਹੁਣ ਥੱਲੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਸਿਸਟਮ ਹੈਗਾ। ਬਹੁਤ ਹੀ ਯੂਨੀਕ ਜਿਹਾ ਇੱਧਰ ਸਕਲਪਚਰ ਬਣਿਆ। ਇਹ ਦੇਖੋ ਇੱਦਾਂ ਲੱਗਦਾ ਜਿਵੇਂ ਇਹ ਸੀਮਟ ਹੋਏ, ਤੇ ਆਲਮੋਸਟ ਜਿਹੜਾ ਕੇਵ ਵੀ ਬਣੀਆਂ ਨੇ ਪਾਣੀ ਤੋਂ ਕੱਟ ਕੇ ਨਾ। ਤੇ ਬਹੁਤ ਹੀ ਡਿਫਰੈਂਟ ਹੈਗਾ, ਮੇਰੇ ਖਿਆਲ ਮੈਂ ਪਹਿਲਾਂ ਕਦੀ ਇੱਦਾਂ ਦੀ ਨਹੀਂ ਦੇਖੀ। ਜੇ ਤੁਸੀਂ ਇਹਦੇ ਫਲੋਰ 'ਤੇ ਵੀ ਦੇਖੋ ਜਿਹੜੇ ਪੱਥਰ ਡਿੱਗੇ ਨੇ, ਉਹ ਮੋਸਟ ਇੱਦਾਂ ਲੱਗਦਾ ਜਿਵੇਂ ਆਰਚਿਜ਼ ਨੂੰ ਉਹ ਮਤਲਬ ਪੂਰਾ ਕਾਰਵ ਕਰਕੇ ਨਾ ਜ਼ਮੀਨ 'ਤੇ ਪਈਆਂ ਨੇ। ਈਵਨ ਪਾਣੀ ਦੇ ਅੰਦਰ ਵੀ ਜਿਹੜਾ ਹੈਗਾ ਬਹੁਤ ਸਾਰਾ ਸਕਲਪਚਰ ਜਿਹੇ ਪਏ ਨੇ, ਜੇ ਤੁਸੀਂ ਇੱਧਰ ਦੇਖੋ। ਤੇ ਪਿੱਛੇ ਪਹਾੜਾਂ 'ਤੇ ਬਰਫ਼ ਵੀ ਨਜ਼ਰ ਆ ਰਹੀ ਆ।
ਇਹ ਕੁਝ ਹੋਰ ਪਿਲਰ ਹੈਗੇ ਜੀ, ਇਹ ਥੋੜ੍ਹੇ ਜਿਹੇ ਡਾਇਗਨਲ ਟਾਈਪ ਦੇ ਨੇ। ਇਹ ਵੀ ਬਹੁਤ ਵਧੀਆ ਡਿਫਰੈਂਟ ਲੱਗੀ ਚੀਜ਼ ਮੈਨੂੰ। ਤੇ ਜਿਹੜੀ ਸੈਂਡ ਆ ਬਿਲਕੁਲ ਵਾਈਟ ਸੈਂਡ ਆ ਜਿਹੜੀ ਇੱਧਰ ਪਈ ਆ। ਤੇ ਬਹੁਤ ਫੈਮਿਲੀ ਵਾਲੇ ਲੋਕ ਆਏ ਨੇ ਇੱਧਰ, ਪਿਕਚਰਾਂ ਬਣਾ ਰਹੇ ਨੇ। ਤੇ ਜਦੋਂ ਤੁਸੀਂ ਕਦੀ ਇਸ ਪਾਸੇ ਆਓ ਜ਼ਰੂਰ ਚੱਕਰ ਲਾਇਆ ਜੇ। ਥੋੜ੍ਹਾ ਜਿਹਾ ਮੈਪ ਮੂਪ ਬਣਾ ਲੈਣਾ, ਸਾਨੂੰ ਥੋੜ੍ਹਾ ਜਿਹਾ ਐਕਸਟਰਾ ਪੈ ਗਿਆ 3-4 ਘੰਟੇ ਦਾ। ਤੇ ਪਾਣੀ ਪੂਣੀ ਸੀਗਾ ਸਾਡੇ ਕੋਲ, ਇੰਨੀ ਪ੍ਰੋਬਲਮ ਨਹੀਂ ਆਈ। ਬਟ ਬਹੁਤ ਵਧੀਆ ਹੈਗਾ। ਦੇਖੋ ਉੱਧਰ ਜਿਹੜਾ ਰੂਫ ਦੇ ਉੱਤੇ ਲਾਈਨਿੰਗ ਹੈਗੀ ਉਹ ਵੀ ਇੱਦਾਂ ਲੱਗਦੀ ਕਿਸੇ ਨੇ ਬਣਾਈ ਹੋਇਆ, ਪਰ ਇਹ ਸਾਰਾ ਨੈਚੁਰਲ ਕਾਰਵਿੰਗ ਹੈਗੀ, ਇਹ ਸਾਰਾ ਨੈਚੁਰਲ ਦੇ ਤਰੀਕੇ ਨਾਲ ਹੋਇਆ। ਠੀਕ ਹੈ ਜੀ, ਹੁਣ ਵਾਪਸੀ ਤਰਫ ਨਿਕਲਣਾ ਸ਼ੁਰੂ ਕਰਦੇ ਹਾਂ ਕਿਉਂਕਿ ਕਾਫੀ ਦੇਰ ਹੋ ਗਈ ਸਾਨੂੰ। ਹੁਣ ਵਾਪਸੀ ਦੇ ਵੀ 6-7 ਮਾਈਲ ਸਾਨੂੰ ਪੈ ਜਾਣਾ ਜਿਵੇਂ ਮੈਨੂੰ ਲੱਗਦਾ, ਜਿੱਧਰ ਆਪਣੀ ਗੱਡੀ ਖੜੀ ਆ। ਫਿਰ ਆਖਰ ਜੀ ਵਾਪਸ ਪਹੁੰਚ ਗਏ ਗੱਡੀ ਤੱਕ, ਤੇ ਬਹੁਤ ਅੱਛਾ ਰਿਹਾ। ਹੋਪ ਕਰਦੇ ਹਾਂ ਤੁਹਾਨੂੰ ਵੀ ਚੰਗਾ ਲੱਗਾ ਹੋਏਗਾ ਇਹ ਟ੍ਰਿਪ। ਤੇ ਸਭ ਨੂੰ ਬਹੁਤ ਬਹੁਤ ਥੈਂਕ ਯੂ ਵਾਚ ਕਰਨ ਦਾ। ਤੇ ਨੈਕਸਟ ਬਲੌਗ ਤੱਕ ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।